ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ ਈਸਟ ਕੋਸਟ ਦੇ ਕਨੈਟੀਕਟ ਸਟੇਟ ਦੇ ਸ਼ਹਿਰ ਵਿੰਡਸਰ ਦੇ ਵਿੱਚ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਭਾਰਤੀ ਕੌਂਸਲੇਟ ਦਾ ਇੱਕ ਪ੍ਰੋਗਰਾਮ ਰੱਖਿਆ ਗਿਆ ਸੀਗਾ ਕੱਲ ਦੇ ਦਿਨ ਦੇ ਲਈ। ਪਰ ਉੱਥੇ ਦੀਆਂ ਜਿਹੜੀਆਂ ਪੰਥਕ ਜਥੇਬੰਦੀਆਂ ਤੇ ਜਿਹੜੇ ਗੁਰਦੁਆਰਾ ਸਾਹਿਬਾਨ ਦੀਆਂ ਜਿਹੜੀਆਂ ਕਮੇਟੀਆਂ ਹੈ, ਖਾਸ ਕਰਕੇ ਜਿਹੜੀ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ, ਉਹਨਾਂ ਦੇ ਹਿੰਮਤ ਸਿੰਘ ਦੇ ਨਾਲ ਮੇਰੀ ਗੱਲ ਹੋਈ ਸੀ। ਉਹਨਾਂ ਨੇ ਜਿਹੜਾ ਉਹ ਦੱਸਿਆ ਵੀ ਇਹਨਾਂ ਕੌਂਸਲੇਟ ਦੇ ਉੱਥੇ ਆਉਣ ਦੇ ਲਈ ਪਹਿਲਾਂ ਉੱਥੇ ਪ੍ਰੋਟੈਸਟ ਰੱਖਿਆ ਗਿਆ ਸੀਗਾ। ਫਿਰ ਇਵੈਂਚੁਅਲੀ ਜਿਹੜੇ ਗੁਰਦੁਆਰਾ ਸਾਹਿਬ ਦੇ ਹੈਗੇ ਨੇ ਮੇਨ ਬੰਦੇ, ਜਿਹੜੇ ਡਾਕਟਰ ਸਚਦੇਵਾ ਕਰਕੇ ਆ ਕੋਈ, ਤੇ ਉੱਥੋਂ ਦੇ ਜਿਹੜੇ ਗੁਰਦੁਆਰਾ ਸਾਹਿਬਾਨ ਦੇ ਗ੍ਰੰਥੀ ਆ, ਉਹਨਾਂ ਸਾਰਿਆਂ ਦੇ ਨਾਲ ਕੱਲ ਮੀਟਿੰਗ ਜਿਹੜੀ ਉਹ ਕੀਤੀ ਗਈ ਤੇ ਇਵੈਂਚੁਅਲੀ ਉਹਨਾਂ ਨੂੰ ਦੱਸਿਆ ਗਿਆ, ਸਮਝਾਇਆ ਗਿਆ ਵੀ ਇਹ ਮੀਟਿੰਗ ਕਿਉਂ ਇਹ ਜਿਹੜੇ ਕੌਂਸਲੇਟ ਨੇ ਇੱਥੇ ਕਿਉਂ ਨਹੀਂ ਆਉਣਾ ਚਾਹੀਦਾ। ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਨੂੰ ਸਮਝਾਇਆ ਗਿਆ। ਉਹਨਾਂ ਨੂੰ ਇਹ ਵੀ ਯਾਦ ਦਿਵਾਇਆ ਗਿਆ ਵੀ 2018 ਦੇ ਵਿੱਚ ਜਿਹੜੀ ਕਮੇਟੀ ਦੇ ਦੁਆਰਾ ਇੱਕ ਬਾਕੀ ਸਾਰੇ ਗੁਰਦੁਆਰਾ ਸਾਹਿਬਾਨਾਂ ਨੇ ਸਰਬਸੰਮਤੀ ਦੇ ਨਾਲ ਮਤਾ ਪਾਸ ਕੀਤਾ ਸੀਗਾ ਵੀ ਕੋਈ ਵੀ ਭਾਰਤੀ ਕੌਂਸਲੇਟ ਨੂੰ ਸਟੇਜਾਂ ਤੋਂ ਨਾ ਬੋਲਣ ਦਿੱਤਾ ਜਾਵੇ ਤੇ ਗੁਰਦੁਆਰਾ ਸਾਹਿਬਾਨ ਨੂੰ ਇਸ ਤਰੀਕੇ ਦੇ ਨਾਲ ਭਾਰਤ ਦੇ ਕੰਮਾਂ ਕਾਜਾਂ ਦੇ ਲਈ ਉਹਨੂੰ ਨਾ ਵਰਤਣ ਜਿਹੜਾ ਉਹ ਦਿੱਤਾ ਜਾਵੇ। ਤੇ ਕਹਿੰਦੇ ਵੀ ਮੀਟਿੰਗ ਉਹਨਾਂ ਦੀ ਬੜੀ ਸਿਖਾਵੇਂ ਮਾਹੌਲ ਦੇ ਵਿੱਚ ਹੋਈ ਤੇ ਉਹਨਾਂ ਨੂੰ ਇਹ ਸਮਝਾਉਣ ਦੇ ਵਿੱਚ ਕਾਮਯਾਬ ਜਿਹੜੇ ਉਹ ਹੋਏ। ਤੇ ਇਹ ਸਾਰੀ ਗੱਲਬਾਤ ਤੋਂ ਬਾਅਦ ਦੇ ਵਿੱਚ ਗੁਰਦੁਆਰਾ ਸਾਹਿਬ ਜਿਹੜਾ ਵਿੰਡਸਰ ਕਨੈਟੀਕਟ ਦੇ ਵਿੱਚ ਹੈ, ਜਿਹੜਾ ਕੌਂਸਲਰ ਕੈਂਪ ਲੱਗਣਾ ਸੀਗਾ, ਉਸ ਨੂੰ ਜਿਹੜਾ ਉਹ ਉੱਥੋਂ ਹਟਾ ਦਿੱਤਾ ਗਿਆ ਆ ਤੇ ਭਾਰਤੀ ਕੌਂਸਲੇਟ ਵਾਲੇ ਹੁਣ ਗੁਰਦੁਆਰਾ ਸਾਹਿਬ ਵਿਖੇ ਨਹੀਂ, ਕਿਸੇ ਹੋਰ ਜਗ੍ਹਾ ਦੇ ਉੱਤੇ ਆਪਣਾ ਜਿਹੜਾ ਉਹ ਕੈਂਪ ਲਾਉਣਗੇ। ਆਪਾਂ ਨੂੰ ਯਾਦ ਹੋਣਾ ਹਰਜੋਤ ਸਿੰਘ ਜੀ, ਇਦਾਂ ਦਾ ਹੀ ਇੱਕ ਇੰਸੀਡੈਂਟ ਆਪਣੇ ਇੱਧਰ ਫਰੈਜ਼ਨੋ ਦੇ ਗੁਰਦੁਆਰਾ ਸਾਹਿਬਾਨ ਸੈਲਮਾ ਗੁਰਦੁਆਰਾ ਸਾਹਿਬ ਦੇ ਵਿੱਚ ਉਦੋਂ ਕਾਫੀ ਜ਼ਿਆਦਾ ਪਿਆ ਸੀਗਾ, ਰੌਲਾ ਪਿਆ ਸੀਗਾ। ਉਦੋਂ ਵੀ ਉਹਨਾਂ ਨੂੰ ਫਿਰ ਉੱਥੇ ਉਹ ਕੈਂਸਲ ਕਰਨਾ ਪਿਆ ਸੀ। ਸੋ ਸਾਰੇ ਗੁਰਦੁਆਰਾ ਸਾਹਿਬਾਨ ਨੂੰ ਸੁਚੇਤ ਰਹਿਣਾ ਚਾਹੀਦਾ ਆ, ਸਤਰਕ ਰਹਿਣਾ ਚਾਹੀਦਾ, ਉੱਥੋਂ ਦੀ ਸੰਗਤ ਨੂੰ ਵੀ ਸਤਰਕ ਰਹਿਣਾ ਚਾਹੀਦਾ ਆ। ਇਹ ਉਹ ਭਾਰਤ ਵਾਲੇ ਦੇਖੋ, ਇਹ ਜਿਹੜੇ ਵੀਜ਼ਾ ਦੀ ਪ੍ਰਣਾਲੀ ਦੇ ਤਹਿਤ ਹੀ ਤਾਂ ਤੁਹਾਡੇ ਉੱਤੇ ਟਰਾਂਸਨੈਸ਼ਨਲ ਰਿਪਰੈਸ਼ਨ ਕਰ ਰਹੇ ਆ। ਤੁਹਾਨੂੰ ਅਸੀਂ ਵੀਜ਼ਾ ਨਹੀਂ ਦੇਵਾਂਗੇ, ਤੁਹਾਡੀ ਪਿੱਛੋਂ ਪਰਿਵਾਰਾਂ ਨੂੰ ਤੰਗ ਕਰਾਂਗੇ, ਉਹ ਸਾਰੀਆਂ ਚੀਜ਼ਾਂ ਕਰਕੇ ਹੀ ਤੁਹਾਨੂੰ ਜਿਹੜਾ ਆ ਇੱਕ ਹਿਸਾਬ ਦੇ ਨਾਲ ਆਪਣੇ ਅਧੀਨ ਜਿਹੜਾ ਉਹ ਕਰਨਾ ਚਾਹੁੰਦੇ ਆ। ਤੇ ਉਹ ਮਾਰਦੇ ਵੀ ਛਿੱਤਰ ਆ ਤੁਹਾਡੇ ਤੇ ਜਗ੍ਹਾ ਵੀ ਤੁਹਾਡੇ ਗੁਰਦੁਆਰਾ ਸਾਹਿਬਾਨ ਦੀ ਜਿਹੜੀ ਉਹ ਵਰਤਦੇ ਆ। ਆਪਾਂ ਦੇਖਿਆ ਵੀ ਗੁਰਦੁਆਰਾ ਸਾਹਿਬਾਨ ਦੇ ਵਿੱਚ ਆ ਕੇ ਤਾਂ ਭਾਈ ਨਿੱਜਰ ਹੋਣਾ ਨੂੰ ਉਹ ਸ਼ਹੀਦ ਵੀ ਕਰਕੇ ਜਿਹੜਾ ਉਹ ਚਲੇ ਗਏ, ਉਹਨਾਂ ਨੇ ਅਸੈਸੀਨੇਸ਼ਨ ਕਰ ਦਿੱਤੀ। ਹੋਰ ਜਿਹੜੇ ਲੋਕ ਆ, ਭਾਈ ਖੰਡਾ ਹੋ ਗਿਆ, ਭਾਈ ਪੰਜਵੜ ਹੋ ਗਏ, ਤੇ ਇਸ ਤੋਂ ਇਲਾਵਾ ਹੋਰ ਕਿੰਨੇ ਜਿਹੜੇ ਸਿੱਖ ਲੀਡਰ ਆ ਜਿਨ੍ਹਾਂ ਨੂੰ ਇਹਨਾਂ ਨੇ ਮਾਰਨ ਦੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਕੀਤੀਆਂ ਸੀਗੀਆਂ। ਸੋ ਉਹ ਫੜੇ ਗਏ। ਇੱਥੋਂ ਤੱਕ ਕਿ ਜਿਹੜਾ ਨਿਖਿਲ ਗੁਪਤੇ ਨੇ ਤਾਂ ਆਪਣੇ ਦੋਸ਼ ਵੀ ਜਿਹੜੇ ਆ ਉਹ ਕਬੂਲ ਕਰ ਰਹੇ ਆ ਗੁਰਪਤਵੰਤ ਸਿੰਘ ਪੰਨੂ ਨੂੰ ਜਿਹੜਾ ਮਾਰਨ ਦੀ ਸਾਜ਼ਿਸ਼ ਦੇ ਮਾਮਲੇ ਦੇ ਵਿੱਚ। ਸੋ ਵਿੰਡਸਰ ਗੁਰਦੁਆਰਾ ਸਾਹਿਬ ਕਨੈਟੀਕਟ ਵਾਲਿਆਂ ਦਾ ਆਪਾਂ ਧੰਨਵਾਦ ਵੀ ਕਰਦੇ ਹਾਂ ਵੀ ਉਹਨਾਂ ਨੇ ਸਿੱਖਾਂ ਦੀਆਂ ਜਿਹੜੀਆਂ ਇਹਨਾਂ ਭਾਵਨਾਵਾਂ ਨੂੰ ਸਮਝਦੇ ਹੋਏ ਜਿਹੜਾ ਭਾਰਤ ਦਾ ਕੌਂਸਲਰ ਕੈਂਪ ਉੱਥੇ ਗੁਰਦੁਆਰਾ ਸਾਹਿਬ 'ਚ ਹੋਣਾ ਸੀ, ਉਸ ਨੂੰ ਰੱਦ ਕਰ ਦਿੱਤਾ। ਉਹਦੀ ਜਗ੍ਹਾ ਜਿਹੜੀ ਉੱਥੇ ਉਹਨਾਂ ਨੇ ਬਦਲਵਾ ਦਿੱਤੀ। ਪਰ ਸੰਗਤ ਨੂੰ ਤੇ ਜਿਹੜੀ ਕਮੇਟੀਆਂ ਵਾਲੇ ਆ ਤੇ ਜਿਹੜੇ ਪ੍ਰਬੰਧਕ ਆ, ਉਹਨਾਂ ਨੂੰ ਜ਼ਰੂਰ ਇਸ ਚੀਜ਼ ਦੇ ਵਿੱਚ ਸੁਚੇਤ ਰਹਿਣਾ ਚਾਹੀਦਾ ਆ ਵੀ ਜਿਸ ਤਰੀਕੇ ਦਾ ਟਰਾਂਸਨੈਸ਼ਨਲ ਰਿਪਰੈਸ਼ਨ ਕਰਨ ਵਾਲੇ ਲੋਕ ਆ, ਉਹਨਾਂ ਨੂੰ ਆਪਣੀਆਂ ਜਗ੍ਹਾਵਾਂ ਆ, ਆਪਣੀਆਂ ਸਟੇਜਾਂ ਆ, ਆਪਣੀਆਂ ਥਾਵਾਂ ਆ, ਸਹਿਜ ਹੀ ਜਿਹੜੀ ਉਹ ਨਾ ਵਰਤਣ ਦਿੱਤੀ ਜਿਹੜੀ ਉਹ ਜਾਵੇ। ਤੇ ਉਹ 2018 ਵਾਲਾ ਜਿਹੜਾ ਮਤਾ ਵੀ ਸਾਰਿਆਂ ਨੂੰ ਯਾਦ ਹੋਣਾ ਚਾਹੀਦਾ ਆ, ਜਿਸ ਦੇ ਵਿੱਚ ਇਹ ਮਤਾ ਪਾਇਆ ਗਿਆ ਸੀ ਸਰਬਸੰਮਤੀ ਦੇ ਨਾਲ ਵੀ ਭਾਰਤੀ ਕੌਂਸਲੇਟ ਜਾਂ ਭਾਰਤੀ ਜਿਹੜੇ ਕੋਈ ਵੀ ਨੁਮਾਇੰਦੇ ਅਧਿਕਾਰੀ ਜਦੋਂ ਉਸ ਲੈਵਲ ਦੇ ਉੱਤੇ ਜਿਹੜੇ ਉਹ ਆ ਕੇ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਨਾ ਉਹਨਾਂ ਨੂੰ ਬੋਲਣ ਦਿੱਤਾ ਜਾਵੇ ਤੇ ਨਾ ਉਹਨਾਂ ਨੂੰ ਸਟੇਜ ਜਿਹੜੀ ਦਿੱਤੀ ਜਾਵੇ, ਉਸ ਦਾ ਵੀ ਜਿਹੜੀ ਆ ਧਿਆਨ ਰੱਖਿਆ ਜਿਹੜਾ ਹੋ ਜਾਵੇ। ਸੋ ਬਿਲਕੁਲ ਬਹੁਤ ਵਧੀਆ। ਉਹਨਾਂ ਵੀਰਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਇਹ ਜਿਹੜੀ ਖਬਰ ਆ ਲੋਕਾਂ ਤਾਈਂ ਪਹੁੰਚਾਈ ਤੇ ਨਾਲ ਜਿਹੜੇ ਪ੍ਰਬੰਧਕ ਵੀ ਆ ਤੇ ਉਹਨਾਂ ਨੇ ਜਿਹੜੀ ਗੱਲ ਆ ਉਹ ਮੰਨ ਲਈ ਹੈਗੀ ਆ। ਕਿਉਂਕਿ ਅਲਟੀਮੇਟਲੀ ਫਿਰ ਕੀ ਹੁੰਦਾ ਆ, ਫਿਰ ਜਿਹੜਾ ਉਹੀ ਮੀਡੀਆ ਜਿਹੜਾ ਉਹ ਕਹਿੰਦਾ ਦੇਖੋ ਜੀ ਗੁਰੂ ਘਰਾਂ 'ਚ ਲੜਾਈਆਂ ਹੁੰਦੀਆਂ ਆ।